जो कुछ 7-8-9 मई ਨੂੰ ਹੋਇਆ ਭਾਰਤ ਦੀ ਟੋਟਲ ਕਲੈਪਸ ਹੋਇਆ ਮਿਲੀਟੈਰਲੀ ਵੀ 에ਅਰਫੋਰਸ ਵਾਈਜ਼ ਵੀ ਨੈਰੇਟਿਵ ਵੀ ਔਰ ਅਚਾਨਕ ਸ਼ਸ਼ੀ ਥਰੂਰ ਜਿਹੜਾ ਉਹ ਚਹੇਤਾ ਬਣ ਗਿਆ ਬੀਜੇਪੀ ਦਾ ਇਹ ਬਿਲਕੁਲ ਇਹ ਜੁਆਇਨ ਕਰੇਗਾ ਬੀਜੇਪੀ ਔਰ ਇਸ ਵੇਲੇ ਜਿੰਨਾ ਮੋਦੀ ਦੇ ਲਈ ਇਸ ਸਾਰੀ ਜਿਹੜੀ ਲਾਈਨ ਹੈ ਇਸ ਸਾਰੇ ਝੂਠੇ ਨੈਰੇਟਿਵ ਨੂੰ ਸ਼ਸ਼ੀ ਥਰੂਰ ਜਿਹੜਾ ਉਹ ਵੇਚ ਰਿਹਾ ਉਹਨਾਂ ਕੋਈ ਵੀ ਨਹੀਂ ਵੇਚ ਰਿਹਾ ਔਰ ਇਸ ਸਾਰੇ ਦੇ ਬਾਵਜੂਦ ਕਿ ਇਹਦਾ ਨਾਂ ਵੀ ਕਾਂਗਰਸ ਨੇ ਨਹੀਂ ਦਿੱਤਾ ਜਿਹੜੇ 4 ਨੂੰ ਲੀਡ ਕਰਾਉਣ ਲਈ ਕਿਹਾ ਸੀ ਪਰ ਬੀਜੇਪੀ ਨੇ ਆਊਟ ਆਫ ਦਾ ਵੇ ਜਾ ਕੇ ਜਿਹੜਾ ਉਹਨੂੰ ਸ਼ਸ਼ੀ ਥਰੂਰ ਨੂੰ ਨਾ ਸਿਰਫ ਚੁਣਿਆ ਉਹਨੂੰ ਉਸ ਵੱਡੇ ਡੈਲੀਗੇਸ਼ਨ ਦਾ ਹਿੱਸਾ ਵੀ ਬਣਾਇਆ Tharoor says while he should not be commenting on political leaders in foreign countries on their soil, his personal manner struck him as not entirely as agreeable or pleasant as one would like to see in a distinguished American political figure. ਕਿ ਵੀ ਜਦੋਂ ਮੈਂ ਟਰੰਪ ਵੱਲ ਦੇਖਦਾ ਤੇ ਮੈਨੂੰ ਉਹਦੇ ਚੋਂ ਕੋਈ ਵੀ ਜਿਹੜੀ ਡਿਸਟਿੰਗੁਇਸ਼ਡ ਕਰੈਕਟਰ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਪੋਲੀਟੀਕਲ ਫਿਗਰ 'ਚ ਹੋਣਾ ਚਾਹੀਦਾ He had met 4 or 5 US presidents from both parties there ਕਿ ਵੀ ਮੈਂ 4-5 ਅਮਰੀਕਨ ਪ੍ਰੈਜ਼ੀਡੈਂਟਸ ਨੂੰ ਮਿਲਿਆ ਜਿਵੇਂ ਮੈਂ ਕਿਹਾ ਵੀ ਅੰਡਰ ਸੈਕਟਰੀ ਸੀ UN ਦੇ ਵਿੱਚ ਮਿਲਿਆ ਦੋਨਾਂ ਪਾਰਟੀਆਂ ਦੇ ਡੈਮੋਕ੍ਰੈਟ ਔਰ ਰਿਪਬਲਿਕਨ who had a certain political heft, statesman like gravitas and intellectual quality that I find woefully lacking in this gentleman. ਹੁਣ ਮਾਰਕੋ ਰੂਬੀਓ ਨੇ ਤਾਂ ਕਹਿ ਦਿੱਤਾ ਕਿ ਭਾਈ ਅਸੀਂ ਇਹ ਦੇਖਣਾ ਕਿ ਬਈ ਤੁਸੀਂ ਇਹ ਕੀ ਕਰਦੇ ਹੋ ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦੇ ਆਫਿਸ ਤੱਕ ਜਿਹੜਾ ਉਹ ਪਹੁੰਚਾ ਦਿੱਤਾ ਜਾਏਗਾ ਕਿ ਭਾਈ ਇਹ ਸਭ ਤੋਂ ਪਹਿਲਾਂ ਤੇ ਜਿਹੜੀ ਵੀਜ਼ਾ ਬੰਦ ਕਰਨਾ ਹੈ ਉਹ ਇਹਦਾ ਸ਼ਸ਼ੀ ਥਰੂਰ ਦਾ ਕਰੋ ਵੀ ਨਿਊਯਾਰਕ 'ਚ ਖਲੋ ਕੇ ਉਸ ਨੇ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ दर्शकों ब्रेक तो बाद फिर दोबारा थोड़ा स्वागत है सो इस गलबात करांगे कि कांग्रेस का लीडर शशि थरूर अजकल बीजेपी का चहेता बनया होया है उसनू अखौती ऑपरेशन संदूर की जस्टिफिकेशन लई वड्डे डेलीगेशन का मुखी बना के कई देशों वाल तोरिया होया है इस वेले उसकी एक वीडियो जड़ी है वो गर्दिश कर रही है जिस विच उसने प्रेजिडेंट ट्रंप के खिलाफ बड़ी सख्त टिप्पणी जड़ी है की हुई है सो वो भी न्यूयॉर्क की धरती ते एशिया सोसाइटी के एक समागम में शशि थरूर के अमरीका दाखले ते पाबंदी लानी चाहिए है सो इस बारे आप गलबात करन जा रहे हैं सो असीं चाहांगे कि तुसीं इसी तरह बने रहना देखण सुन लिया लिखण लई तुहाडा सब दा बहुत बहुत धन्नवाद जी डॉक्टर साहब की कहना चाहोगे ਦੇਖੋ ਭਾਰਤ ਦੇ ਵਿੱਚ ਕਿਸੇ ਦੀ ਕਿੰਨੀ ਕੁ ਆਈਡੀਓਲੋਜੀਕਲ ਕਨਵਿਕਸ਼ਨ ਹੈ ਉਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਾ ਸਕਦੇ ਹੋ ਕਿ ਜਿਹੜੇ ਇੱਕ ਕੁਰਸੀ ਤੇ ਬੈਠ ਕੇ ਦੂਸਰੀ ਧਿਰ ਨੂੰ ਜਿਹੜਾ ਉਹ ਮੂੰਹ ਭਰ ਕੇ ਗਾਲਾਂ ਦਿੰਦੇ ਨੇ ਜਾਂ ਉਹਨਾਂ ਦੀਆਂ ਨੀਤੀਆਂ ਦੀ ਨਿੰਦਿਆ ਕਰਦੇ ਨੇ ਕੁਝ ਸਮੇਂ ਬਾਅਦ ਤੁਸੀਂ ਦੇਖਦੇ ਹੋ ਕਿ ਉਹ ਦੂਸਰੀ ਧਿਰ ਦੀ ਕੁਰਸੀ ਤੇ ਬੈਠ ਕੇ ਉਸ ਨੂੰ ਜਿਹੜਾ ਉਹ ਨਾ ਸਿਰਫ ਜਸਟੀਫਾਈ ਕਰ ਰਹੇ ਹੁੰਦੇ ਨੇ ਬਲਕਿ ਉਹ ਆਪਣੀ ਅਕਲ ਦਾ ਔਰ ਆਪਣੀ ਇੰਟੈਗਰਿਟੀ ਦਾ ਜਨਾਜ਼ਾ ਵੀ ਕੱਢ ਰਹੇ ਹੁੰਦੇ ਨੇ ਅੱਜ ਕੱਲ੍ਹ ਸ਼ਸ਼ੀ ਥਰੂਰ ਖਾਸਾ ਚਰਚਾ 'ਚ ਹੈ ਸ਼ਸ਼ੀ ਥਰੂਰ ਇੱਕ ਜ਼ਮਾਨੇ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵਿੱਚ ਅੰਡਰ ਸੈਕਟਰੀ ਸੀ ਔਰ ਇਹਨੇ ਈਵਨ ਸੈਕਟਰੀ ਜਨਰਲ ਦੀ ਚੋਣ ਵੀ ਲੜੀ ਕੇਰਲਾ ਦਾ ਰਹਿਣ ਵਾਲਾ ਔਰ ਜਦੋਂ ਮੈਂ ਕੇਰਲਾ ਜਾਂ ਸਾਊਥ ਤਾਮਿਲ ਔਰ ਕੇਰਲਾ ਦੀ ਗੱਲ ਕਰਦਾ ਬੇਸ਼ੱਕ ਬਹੁਤ ਵਾਰ ਜਦੋਂ ਅਸੀਂ ਹਿੰਦੂਤਵਾ ਦਾ ਰੌਲਾ ਗੌਲਾ ਦੇਖਦੇ ਹਾਂ ਜਾਂ ਗੰਗਾ ਜਮਨੀ ਤਹਿਜ਼ੀਬ ਦੀ ਗੱਲ ਕਰਦੇ ਤੇ ਇਹ ਬਹੁਤ ਵਾਰ ਯੂਪੀ ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਉੱਤਰਾਖੰਡ ਤੇ ਕੁਛ ਹਰਿਆਣੇ ਦੀ ਬੈਲਟ ਇਹਦੇ ਤੱਕ ਮਹਿਦੂਦ ਨਜ਼ਰ ਆਉਂਦਾ ਪਰ ਜੇ ਤੁਸੀਂ ਪਾਸਟ ਹਿਸਟਰੀ ਜਾਂ ਦੂਸਰੇ 'ਚ ਜਾ ਕੇ ਦੇਖੋ ਇਹ ਠੀਕ ਹੈ ਕਿ ਇਹ ਨਾਰਥ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਨੇ ਕਿਵੇਂ ਸਾਊਥ ਤੱਕ ਪਹੁੰਚ ਕਰਕੇ ਜਾਂ ਉੱਥੇ ਵੀ ਕਾਸਟ ਸਿਸਟਮ ਸਭ ਤੋਂ ਵਰਸਟ ਫਾਰਮ 'ਚ ਤੁਹਾਨੂੰ ਤਮਿਲਨਾਡੂ ਆਂਧਰਾ ਕਰਨਾਟਕਾ 'ਚ ਮਿਲਦਾ ਹਾਲਾਂ ਇਹਨਾਂ ਨੇ ਜਦੋਂ ਸਾਰਸਵਤ ਬ੍ਰਾਹਮਣ ਗੌਰ ਬ੍ਰਾਹਮਣ ਜਾਂ ਦੂਜੇ ਉਹਨਾਂ ਨੂੰ ਕਾਲੇ ਬ੍ਰਾਹਮਣ ਹੀ ਬਣਾਇਆ ਹੋਇਆ ਸਾਊਥ ਵਾਲਿਆਂ ਨੂੰ ਇਹ ਵੀ ਹੈ ਕਿ ਇਹਨਾਂ 'ਤੇ ਇਤਬਾਰ ਨਾ ਕਰੋ ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅੱਜ ਨੂੰ ਹਿੰਦੂਤਵਾ ਕਿਹਾ ਜਾਂਦਾ ਜਾਂ ਜਿਹੜਾ ਰੀਅਲ ਬ੍ਰਾਹਮਣਵਾਦ ਹੈ ਜਿਹਦੇ ਥੱਲੇ ਬ੍ਰਾਹਮਣ ਦੀ ਡੋਮੀਨੈਂਸ ਹੈ ਔਰ ਰਿਗਵੇਦ ਦੇ ਨਾਲ 3500 ਸਾਲ ਪਹਿਲਾਂ ਇਹ ਕਾਸਟ ਸਿਸਟਮ ਦਾ ਵਰਸਟ ਅਪਾਰਥਾਈਡ ਇਨ ਹਿਊਮਨ ਹਿਸਟਰੀ ਇਹ ਸਾਹਮਣੇ ਆਉਂਦਾ ਅਤੇ ਇਹਦਾ ਮੈਕਸਿਮਮ ਰਿਵਾਈਵਲ ਉਹ ਭਗਤੀ ਲਹਿਰ ਦੇ ਨਾਂ ਥੱਲੇ ਹੋਏ ਰਾਮਾਨੁਜ ਦੇ ਵੇਲੇ ਜਾਂ ਸ਼ੰਕਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸ਼ੰਕਰਾ ਜਿਹਨੂੰ ਆਚਾਰੀਆ ਇਹਨਾਂ ਨੇ ਕਿਹਾ ਗ੍ਰੇਟ ਟੀਚਰ ਜਿਹਨੇ ਬੁੱਧ ਧਰਮ ਦਾ ਸਫਾਇਆ ਕੀਤਾ ਭਾਰਤ 'ਚੋਂ ਕਿ ਜਿਹਦਾ ਨਾਰਾ ਹੀ ਇਹ ਸੀ ਕਿ ਪਹਿਲੇ
शास्त्र से मारो, अगर बच जाए तो फिर शस्त्र से मारो। ਜਿਹੜਾ ਸ਼ਾਸਤਰ ਤੇ ਸ਼ਸਤਰ ਦੇ ਹਥਿਆਰ ਅੱਜ ਸਿੱਖਾਂ ਦੇ ਉੱਤੇ ਵੀ ਅਪਲਾਈ ਕਰ ਰਹੇ ਨੇ। ਸੋ ਉਹ ਸ਼ੰਕਰਾ ਕੋਈ ਯੂਪੀ ਜਾਂ ਬਿਹਾਰ 'ਚ ਜੰਮਿਆ ਹੋਇਆ ਨਹੀਂ ਸੀ, ਉਹ ਨੰਬੂਦਰੀ ਬ੍ਰਾਹਮਣ ਕੇਰਲਾ ਦਾ। ਇਸੇ ਤਰ੍ਹਾਂ ਅਸੀਂ ਹੋਰ ਵੀ ਕਈ ਨੇਮ ਲੈ ਸਕਦੇ ਹਾਂ, ਪਰ ਅੱਜ ਕੱਲ੍ਹ ਸ਼ਸ਼ੀ ਥਰੂਰ ਚਰਚਾ 'ਚ ਹੈ। ਬੜਾ ਲਰਨਡ, ਅੰਗਰੇਜ਼ੀ ਵੀ ਬੋਲ ਮਰੋੜ ਕੇ ਬ੍ਰਿਟਿਸ਼ ਐਕਸੈਂਟ 'ਚ ਬੋਲਦਾ ਹੈ, 25-30 ਕਿਤਾਬਾਂ ਦਾ ਰਾਈਟਰ ਵੀ ਹੈ, ਔਰ ਬੜਾ ਉਹਨੇ ਆਪਣੇ ਆਪ ਨੂੰ ਸੈਕੂਲਰ ਜਿਹੜਾ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਸਾਰੇ ਸਾਲਾਂ ਦੇ ਵਿੱਚ, ਔਰ ਬੜਾ ਜਿਹੜਾ ਉਹ ਸਟੈਂਡ ਅਪ ਕਮੇਡੀਅਨ ਵਾਂਗ ਜਿਹੜਾ ਫਿਲਮ ਦੀ ਗੱਲ ਵੀ ਕਰਦਾ ਹੈ। ਔਰ ਬ੍ਰਿਟਿਸ਼ ਦੇ ਉੱਤੇ ਵੀ ਉਹਨੇ ਲਿਖਿਆ ਕਿ ਜੀ ਤੁਸੀਂ ਇੰਨੇ ਸਾਲ ਉੱਥੇ 200 ਸਾਲ ਭਾਰਤ 'ਚ ਰਹੇ, ਇੰਨਾ ਸਾਨੂੰ ਲੁੱਟਿਆ, ਇੰਨੇ ਹਜ਼ਾਰ ਬਿਲੀਅਨ ਡਾਲਰ ਜਿਹੜੇ ਨੇ ਤੁਸੀਂ ਸਾਡੇ ਲਏ ਨੇ, ਤੁਸੀਂ ਇਹ ਹੋ ਤੁਸੀਂ ਉਹ। ਯਾਨੀ ਉਹ ਜਿਹੜੀ ਇੱਕ ਆਦਤ ਹੈ ਬ੍ਰਾਹਮਣਵਾਦੀਆਂ ਦੀ ਕਿ ਹਰ ਚੀਜ਼ ਦਾ ਜਿਹੜਾ ਦੋਸ਼ ਹੈ ਉਹ ਦੂਸਰੇ ਦੇ ਵਿੱਚ ਲੱਭਣਾ। ਔਰ ਇਸੇ ਤਰ੍ਹਾਂ ਇਹੀ ਸ਼ਸ਼ੀ ਥਰੂਰ ਜਿਹਨੇ ਜਿਹੜਾ ਇੱਕ ਸਟੇਜ ਦੇ ਉੱਤੇ ਇੱਕ ਸ਼ਿਕੰਜੇ 'ਚ ਵੀ ਫਸਿਆ, ਕਿਉਂਕਿ ਜਿਹਦੇ ਨਾਲ ਇਹਨੇ ਵਿਆਹ ਕੀਤਾ ਉਹ ਸ਼ੱਕੀ ਹਾਲਾਤ ਦੇ ਵਿੱਚ ਉਹਦੀ ਮੌਤ ਹੋਈ ਹੋਟਲ ਦੇ ਵਿੱਚ। ਸ਼ਾਇਦ ਇਹਨੂੰ ਕਿਉਂਕਿ ਉਹਦੇ 'ਚ ਫਸ ਰਿਹਾ ਸੀ ਇਸ ਸਾਰੇ ਦਾ, ਉਦੋਂ ਕੋਈ ਮੋਦੀ ਦੇ ਨਾਲ ਡੀਲ ਹੋਈ ਜਾਂ ਕੀ ਹੋਇਆ ਵੀ ਉਹਨੂੰ ਉਸ ਮੁਕੱਦਮੇ 'ਚੋਂ, ਕਸ਼ਮੀਰ ਦੀ ਰਹਿਣ ਵਾਲੀ ਸੀ ਬੀਬੀ, ਔਰ ਇਹ ਵੀ ਸਬੰਧ ਸੀ ਕਿ ਵੀ ਉਹਦਾ ਦਾਊਦ ਗੈਂਗ ਕੇ ਫਲਾਣਿਆਂ ਦੇ ਨਾਲ ਵੀ ਸਬੰਧ ਸੀ। ਜਦੋਂ ਵੀ ਤੁਸੀਂ ਗੂਗਲ ਕਰੋਗੇ ਉਹ ਸਾਰਾ ਉਹਦੇ 'ਚੋਂ ਬਾਹਰ ਆ ਜਾਏਗਾ। ਉਸ ਪੀਰੀਅਡ ਦੀ ਕੋਈ ਡੀਲ ਹੋਈ ਕਿ ਅਚਾਨਕ, ਹਾਲਾਂ ਸ਼ਸ਼ੀ ਥਰੂਰ ਬੀਇੰਗ ਇਨ ਕਾਂਗਰਸ, ਉਹਨੂੰ ਉੱਚ ਅਹੁਦੇ 'ਤੇ ਹੁਣ ਵੀ ਸਿਟਿੰਗ ਐਮਪੀ ਜਿਹੜਾ ਹੈ ਕੇਰਲਾ 'ਚੋਂ ਕਾਂਗਰਸ ਦੀ ਸੇਫ ਸੀਟ 'ਚੋਂ ਇਹਨੂੰ ਜਿਤਾਇਆ ਹੁੰਦਾ। ਪਰ ਇਹ ਜਦੋਂ ਹੁਣ ਜੋ ਕੁਝ 7-8-9 ਮਈ ਨੂੰ ਹੋਇਆ, ਭਾਰਤ ਦੀ ਟੋਟਲ ਕਲੈਪਸ ਹੋਇਆ, ਮਿਲੀਟੈਰਲੀ ਵੀ, 에ਅਰਫੋਰਸ ਵਾਈਜ਼ ਵੀ, ਨੈਰੇਟਿਵ ਵੀ, ਔਰ ਅਚਾਨਕ ਸ਼ਸ਼ੀ ਥਰੂਰ ਜਿਹੜਾ ਉਹ ਚਹੇਤਾ ਬਣ ਗਿਆ ਬੀਜੇਪੀ ਦਾ। ਉਹਨੇ ਮੋਦੀ ਸਰਕਾਰ ਨੇ ਕਿਹਾ ਜੀ ਅਸੀਂ ਜਿਹੜਾ ਉਹ 30-35 ਮੁਲਕਾਂ ਦੇ ਵਿੱਚ ਡੈਲੀਗੇਸ਼ਨ ਭੇਜਣੇ ਨੇ, ਪਾਰਲੀਮੈਂਟੇਰੀਅਨਸ ਵੀ ਚਾਹੀਦੇ ਨੇ, ਔਰ ਦੂਸਰੇ ਵੀ, ਔਰ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹ ਲਿਸਟ ਦੇ। ਕਾਂਗਰਸ ਨੇ 4 ਨਾਂ ਦਿੱਤੇ ਕਿਉਂਕਿ ਮੇਨ ਆਪੋਜੀਸ਼ਨ ਪਾਰਟੀ ਕਾਂਗਰਸ ਹੈ। ਰਾਹੁਲ ਗਾਂਧੀ ਦੇ ਕੋਲ ਕੈਬਨਿਟ ਮਿਨਿਸਟਰ ਦਾ ਰੈਂਕ ਹੈ ਬੀਇੰਗ ਦਾ ਲੀਡਰ ਆਫ ਦਾ ਆਪੋਜੀਸ਼ਨ, ਪਰ ਬੀਜੇਪੀ ਉਹਦੇ ਸ਼ਸ਼ੀ ਥਰੂਰ ਦਾ ਨਾਂ ਨਹੀਂ ਸੀ। ਲੇਕਿਨ ਕਿਉਂਕਿ ਇਹ ਬਿਲਕੁਲ ਇਹ ਜੁਆਇਨ ਕਰੇਗਾ ਬੀਜੇਪੀ, ਔਰ ਇਸ ਵੇਲੇ ਜਿੰਨਾ ਮੋਦੀ ਦੇ ਲਈ ਇਸ ਸਾਰੀ ਜਿਹੜੀ ਲਾਈਨ ਹੈ, ਇਸ ਸਾਰੇ ਝੂਠੇ ਨੈਰੇਟਿਵ ਨੂੰ ਸ਼ਸ਼ੀ ਥਰੂਰ ਜਿਹੜਾ ਹੈ ਉਹ ਵੇਚ ਰਿਹਾ, ਉਹਨਾਂ ਕੋਈ ਵੀ ਨਹੀਂ ਵੇਚ ਰਿਹਾ। ਔਰ ਇਸ ਸਾਰੇ ਦੇ ਬਾਵਜੂਦ ਕਿ ਇਹਦਾ ਨਾਂ ਵੀ ਕਾਂਗਰਸ ਨੇ ਨਹੀਂ ਦਿੱਤਾ, ਜਿਹੜੇ 4 ਨੂੰ ਲੀਡ ਕਰਾਉਣ ਲਈ ਕਿਹਾ ਸੀ, ਪਰ ਬੀਜੇਪੀ ਨੇ ਆਊਟ ਆਫ ਦਾ ਵੇ ਜਾ ਕੇ ਜਿਹੜਾ ਉਹਨੂੰ ਸ਼ਸ਼ੀ ਥਰੂਰ ਨੂੰ ਨਾ ਸਿਰਫ ਚੁਣਿਆ, ਉਹਨੂੰ ਉਸ ਵੱਡੇ ਡੈਲੀਗੇਸ਼ਨ ਦਾ ਹਿੱਸਾ ਵੀ ਬਣਾਇਆ। 59 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ 30 ਕੇ 35 ਮੁਲਕਾਂ 'ਚ ਉਹਨਾਂ ਨੇ ਜਾਣਾ, ਔਰ ਇਹ ਜਿਹੜਾ ਇਹਨੇ ਪਾਰਲੀਮੈਂਟਰੀ ਡੈਲੀਗੇਸ਼ਨ ਸ਼ਸ਼ੀ ਥਰੂਰ ਲੀਡ ਕਰ ਰਿਹਾ ਹੈ, 5 ਮੁਲਕਾਂ 'ਚ ਉਹਨੇ ਜਾਣਾ, ਜਿਹਦੇ 'ਚ ਅਮਰੀਕਾ 'ਚੋਂ ਹੋ ਕੇ ਗਿਆ, ਔਰ ਅੱਜ ਕੱਲ੍ਹ ਪਨਾਮਾ ਔਰ ਜਿਹੜਾ ਉਹ ਗਾਵਾ ਕੀ ਹੈ ਜਿਹੜਾ ਉਸ ਦੇ ਵਿੱਚ ਵੀ, ਔਰ ਪਨਾਮਾ ਦੇ ਹਵਾਲੇ ਨਾਲ ਤਾਂ ਉਹਨੇ ਕਿਹਾ ਜੀ ਪਨਾਮਾ ਐਸ਼ੋਰਸ ਇੰਡੀਆ ਆਫ ਇਟਸ ਸਪੋਰਟ ਫॉर ਵਾਰ ਅਗੇਂਸਟ ਟੈਰਰ। ਕਿ ਜੀ ਪਨਾਮਾ ਐਡਾ ਪਨਾਮਾ ਜਿਹੜਾ ਉਹ ਇੱਕ ਟਰੰਪ ਨੇ ਦਬਕਾ ਮਾਰਿਆ, ਉਹਨਾਂ ਨੇ ਸਭ ਜੋ ਵੀ ਪਨਾਮਾ ਕੇ ਨਾਲ ਦੇ ਵਿੱਚ ਚਾਈਨੀਜ਼ ਫਰਮਾਂ ਸਭ ਕੱਢ ਕੇ ਬਾਹਰ ਮਾਰੀਆਂ ਉਹਨੇ। ਪਨਾਮਾ ਦੀ ਸਪੋਰਟ ਇੰਡੀਆ ਜਿਹੜਾ ਲੈ ਕੇ ਉਹ ਬਹੁਤ ਜਿਹੜਾ, ਲੇਕਿਨ ਜਿਹੜਾ ਸ਼ਸ਼ੀ ਥਰੂਰ ਨੇ ਸਾਰਾ ਨੈਰੇਟਿਵ ਬੀਜੇਪੀ ਨੂੰ ਜਸਟੀਫਾਈ ਕਰਨ ਦਾ, ਇਸ ਮੋਦੀ ਦੇ ਐਕਸ਼ਨਸ ਨੂੰ ਔਰ ਪਾਕਿਸਤਾਨ ਦੇ ਬਾਰੇ ਜਿਸ ਕਿਸਮ ਦਾ ਉਸ ਦਾ ਰਵੱਈਆ, ਉਸ ਦੇ ਮੱਦੇਨਜ਼ਰ ਇਹ ਦੇਖਣਾ ਵੀ ਜ਼ਰੂਰੀ ਹੈ। ਔਰ ਕਿਉਂਕਿ ਅਮਰੀਕਾ ਤੋਂ ਹੁਣੇ ਹੀ ਹੋ ਕੇ ਗਿਆ ਔਰ ਉਹੀ ਨੈਰੇਟਿਵ ਨੇ ਇੱਥੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਪਟੈਂਬਰ 2024 'ਚ ਜਸਟ ਪਿਛਲੇ ਸਾਲ ਹੀ, ਜਦੋਂ ਕਿ ਸ਼ਸ਼ੀ ਥਰੂਰ ਜੈਪੁਰ ਲਿਟਰੇਰੀ ਫੈਸਟੀਵਲ ਜਿਹੜਾ ਨਿਊਯਾਰਕ ਦੇ ਵਿੱਚ ਹੋਇਆ, ਏਸ਼ੀਆ ਸੁਸਾਇਟੀ ਨੇ ਕੀਤਾ, ਉਸ ਦੇ ਵਿੱਚ ਆਇਆ ਸੀ। ਤਾਂ ਉਹਦਾ ਇੱਕ ਇੰਟਰਵਿਊ ਜਿਹੜਾ ਕਿ ਅਰੁਣ ਪੁਰੀ ਉਸ ਏਸ਼ੀਆ ਸੁਸਾਇਟੀ ਨਾਲ ਸੰਬੰਧਿਤ ਹੈ, ਉਹਦੇ ਨਾਲ ਸਾਹਮਣੇ ਆਇਆ। ਤੇ ਉਹਦੇ 'ਚ ਹੁਣ ਮੈਂ ਐਗਜ਼ੈਕਟ ਮੈਂ ਉਹ ਸਾਰਾ ਰਿਕਾਰਡ ਕੱਢਿਆ, ਔਰ ਉਹਦੇ 'ਚ ਜੈਪੁਰ ਲਿਟਰੇਰੀ ਫੈਸਟੀਵਲ ਦੇ ਉਸ ਇੰਟਰਵਿਊ 'ਚ ਇਹ ਕਹਿੰਦਾ ਹੈ ਕਿ ਵੀ ਤੁਹਾਡੇ ਟਰੰਪ ਬਾਰੇ ਕੀ ਖਿਆਲ ਨੇ। ਸਵਾਲ ਉਹ ਅਰੁਣ ਪੁਰੀ ਪੁੱਛਦਾ ਕਿਉਂਕਿ ਆਲਰੇਡੀ ਅਜੇ ਇਲੈਕਸ਼ਨਾਂ ਹੋਣੀਆਂ ਸੀ, ਔਰ ਇਹਦੇ ਉਹਨੇ ਜਵਾਬ 'ਚ ਕਿਹਾ, Tharoor says while he should not be commenting on political leaders in foreign countries on their soil, his personal manner struck him
as not entirely as agreeable or pleasant as one would like to see in a distinguished American political figure. ਉਹਨੇ ਕਿਹਾ ਜੀ ਬੇਸ਼ੱਕ ਮੈਂ ਬਾਹਰਲੀ ਧਰਤੀ ਤੇ ਖੜਾ ਮੈਨੂੰ ਮੇਰਾ ਇਹ ਬਣਦਾ ਨਹੀਂ ਕਿ ਮੈਂ ਕਹਾਂ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਦੋਂ ਮੈਂ ਟਰੰਪ ਵੱਲ ਦੇਖਦਾ ਤੇ ਮੈਨੂੰ ਉਹਦੇ ਚੋਂ ਕੋਈ ਵੀ ਜਿਹੜੀ ਡਿਸਟਿੰਗੁਇਸ਼ਡ ਕਰੈਕਟਰ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਪੋਲੀਟੀਕਲ ਫਿਗਰ 'ਚ ਹੋਣਾ ਚਾਹੀਦਾ। ਫਿਰ ਇੱਥੇ ਹੀ ਨਹੀਂ ਰੁਕਿਆ, ਫਿਰ ਉਹਨੇ ਕਿਹਾ ਹੀ ਹੈਡ ਮੈਟ 4 or 5 US ਪ੍ਰੈਜ਼ੀਡੈਂਟਸ ਫਰੋਮ ਬੋਥ ਪਾਰਟੀਜ਼ ਦੇਅਰ, ਕਿ ਵੀ ਮੈਂ 4-5 ਅਮਰੀਕਨ ਪ੍ਰੈਜ਼ੀਡੈਂਟਸ ਨੂੰ ਮਿਲਿਆ, ਜਿਵੇਂ ਮੈਂ ਕਿਹਾ ਵੀ ਅੰਡਰ ਸੈਕਟਰੀ ਸੀ UN ਦੇ ਵਿੱਚ, ਮਿਲਿਆ ਦੋਨਾਂ ਪਾਰਟੀਆਂ ਦੇ ਡੈਮੋਕ੍ਰੈਟ ਔਰ ਰਿਪਬਲਿਕਨ, who had a certain political heft, statesman-like gravitas and intellectual quality that I find woefully lacking in this gentleman. ਕਿ ਮੈਂ ਜਿਹੜੇ 4-5 ਅਮਰੀਕਨ ਪ੍ਰੈਜ਼ੀਡੈਂਟਸ ਨੂੰ ਮਿਲਿਆ ਉਹਨਾਂ ਦੇ ਵਿੱਚ ਸਿਆਸੀ ਸ਼ਹੂਰ ਵੀ ਸੀ, ਉਹ ਸਟੇਟਸਮੈਨ ਵਾਂਗ ਬਿਹੇਵ, ਉਹਨਾਂ 'ਚ ਖਿੱਚ ਸੀ ਜਾਂ ਉਹਨਾਂ 'ਚ ਬੌਧਿਕਤਾ ਸੀ, ਇੰਟੈਲੈਕਚੁਅਲ ਕੁਆਲਿਟੀ ਸੀ, ਜਿਹੜੀ ਮੈਨੂੰ ਲੱਗਦਾ ਵੀ ਇਸ ਬੰਦੇ ਦੇ ਵਿੱਚ ਨਹੀਂ ਹੈ। ਔਰ ਇਹ ਬਿਲਕੁਲ ਇਸ ਨੂੰ ਫੈਕਟ ਚੈੱਕ ਦੇ ਥੱਲੇ ਵੀ ਅਸੀਂ ਦੇਖ ਲਿਆ, ਔਰ ਇਹੀ ਫਿਰ ਜਿਹੜੀ ਉਹਦਾ ਨੈਰੇਟਿਵ ਹੈ ਇੰਸਟਾਗ੍ਰਾਮ ਦੇ ਉੱਤੇ ਵੀ 24 ਸਤੰਬਰ 2024 ਨੂੰ ਇਹ ਪੋਸਟ ਹੁੰਦਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਮਾਰਕੋ ਰੂਬੀਓ ਨੇ ਤਾਂ ਕਹਿ ਦਿੱਤਾ ਹੈ ਕਿ ਭਾਈ ਅਸੀਂ ਇਹ ਦੇਖਣਾ ਕਿ ਵੀ ਤੁਸੀਂ ਇਹ ਕੀ ਕਰਦੇ ਹੋ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦੇ ਆਫਿਸ ਤੱਕ ਜਿਹੜਾ ਉਹ ਪਹੁੰਚਾ ਦਿੱਤਾ ਜਾਏਗਾ ਕਿ ਭਾਈ ਇਹ ਸਭ ਤੋਂ ਪਹਿਲਾਂ ਤੇ ਜਿਹੜੀ ਵੀਜ਼ਾ ਬੰਦ ਕਰਨਾ ਹੈ ਉਹ ਇਹਦਾ ਸ਼ਸ਼ੀ ਥਰੂਰ ਦਾ ਕਰੋ, ਵੀ ਨਿਊਯਾਰਕ 'ਚ ਖਲੋ ਕੇ ਉਸਨੇ ਜਿਹੜਾ ਹੈ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਉਸ ਕਿਸਮ ਦੇ ਓਪਰਚੁਨਿਸਟ ਲੋਕ ਨੇ। ਔਰ ਅਗੇਨ ਅਰੁਣ ਪੁਰੀ ਦੇ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਇਹ ਸਾਰੇ ਅਸੀਂ ਇਸ ਦੇ ਡਾਕੂਮੈਂਟ ਕੱਢੇ ਨੇ, ਔਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਉਹਨੇ ਹੁਣ ਜਦੋਂ ਉਹ ਆਉਂਦਾ ਹੈ ਮਈ 24 2025 ਨੂੰ, ਹੁਣ ਤੁਸੀਂ ਸ਼ਸ਼ੀ ਥਰੂਰ ਦਾ ਪਾਕਿਸਤਾਨ ਬਾਰੇ ਨੈਰੇਟਿਵ ਦੇਖੋ। ਉਹਨੇ ਇੱਥੇ ਨਿਊਯਾਰਕ ਦੇ ਵਿੱਚ ਕੌਂਸੂਲੇਟ ਜਨਰਲ ਆਫ ਇੰਡੀਆ ਦੇ ਦਫ਼ਤਰ ਦੇ ਵਿੱਚ ਉਸਨੇ ਸਿਲੈਕਟ ਗਰੁੱਪ ਦੇ ਨਾਲ ਗੱਲਬਾਤ ਕੀਤੀ, ਔਰ ਉਹਦੇ 'ਚ ਉਹਨੇ ਜੋ ਕਿਹਾ we have tried everything, ਇਹ ਹੁਣ ਪਾਕਿਸਤਾਨ ਦੇ ਕੰਟੈਕਸਟ ਕਹਿ ਰਿਹਾ, we have tried everything, international dossiers, complaints, everything has been tried, he said, adding Pakistan had remained in denial with no convictions, no serious criminal prosecutions and no genuine attempt to dismantle the terror infrastructure. ਔਰ ਉਹ ਕਹਿੰਦਾ ਜੀ ਅਸੀਂ ਸਾਰਾ ਟਰਾਈ ਕਰ ਲਿਆ। ਮਤਲਬ ਇਹ ਹੈ ਕਿ ਇਸ ਵੇਲੇ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਐਸ ਜੈ ਸ਼ੰਕਰ ਤਾਂ ਬੁਰੀ ਤਰ੍ਹਾਂ ਪਿੱਟਿਆ ਹੋਇਆ, ਉਹਦਾ ਸ਼ਕਲ ਕ੍ਰੋਨਿਕ ਕਨਸਟੀਪੇਸ਼ਨ, ਕਬਜ਼ ਤਾਂ ਉਹਨੂੰ ਪੈਸੇ ਹੀ ਰਹਿੰਦੇ ਹੈ, ਪਰ ਅੱਜ ਕੱਲ੍ਹ ਤਾਂ ਇਵੇਂ ਹੀ ਲੱਗਦਾ ਕਿ ਵੀ ਉਹਨੂੰ ਬਾਹਰ ਨਹੀਂ ਕੱਢਿਆ ਹੈ। ਆਪ ਮੋਦੀ ਰੋਡ ਸ਼ੋਅ ਕਰ ਰਿਹਾ ਹੈ, ਐਸ ਜੈ ਸ਼ੰਕਰ ਜਿਹੜਾ ਉਹ ਬਿਲਕੁਲ ਲੁਕਿਆ ਹੋਇਆ, ਕਿਉਂਕਿ ਹਰ ਚੀਜ਼ ਝੂਠ ਸਾਹਮਣੇ ਆ ਰਿਹਾ, ਕੁੱਟ ਵੀ ਸਾਹਮਣੇ ਆ ਰਹੀ ਹੈ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਸ਼ਸ਼ੀ ਥਰੂਰ ਜਿਹੜਾ ਹੈ ਅਲਟੀਮੇਟਲੀ ਇਹਨੂੰ ਹੀ ਮੋਦੀ ਜਿਹੜਾ ਹੈ ਉਹ ਫੋਰਨ ਮਿਨਿਸਟਰ ਬਣਾਏ। ਔਰ ਇਹ ਸਾਰੇ ਦੇ ਚੱਲਦਿਆਂ ਇਹ ਜਿਹੜਾ ਮੋਦੀ ਦੀ ਵੌਇਸ ਬਣ ਕੇ ਆਇਆ। ਅਸੀਂ ਸਮਝਦੇ ਹਾਂ ਕਿ ਜੇ ਮਾਰਕੋ ਰੂਬੀਓ ਦਾ ਜਿਹੜਾ ਅੱਜ ਦੀ ਉਹਨਾਂ ਦੀ ਨਵੀਂ ਪਾਲਿਸੀ ਸਟੇਟਮੈਂਟ ਹੈ ਉਹਦੇ 'ਚ ਜੇ ਕਿਸੇ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਸਭ ਤੋਂ ਪਹਿਲਾਂ ਅਮਰੀਕਾ ਜਿਹਨੇ ਅਮਰੀਕਨ ਸੋਇਲ ਤੇ ਆ ਕੇ ਪ੍ਰੈਜ਼ੀਡੈਂਟ ਟਰੰਪ ਨੂੰ ਬੇਇੱਜ਼ਤ ਕੀਤਾ ਹੈ, ਤੇ ਇਹ ਸਭ ਤੋਂ ਪਹਿਲੀ ਪਾਬੰਦੀ ਇਸ ਸ਼ਸ਼ੀ ਥਰੂਰ ਤੇ ਲੱਗਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।